ਗੰਦਮ ਦੇ ਖੇਤ ਮਾਸ਼ਾਅੱਲਾ। ਇਹ ਦੇਖੋ ਕਣਕਾਂ ਪੱਕ ਗਈਆਂ ਨੇ, ਦਾਤਰੀਆਂ ਤੇਜ਼ ਕਰ ਲਓ ਮਾਸ਼ਾਅੱਲਾ ਨਾਲ। ਦਿਲਜੀਤ ਸਿੰਘ ਜਿਹੜਾ ਨਾ ਬਹੁਤ ਅੱਛਾ ਸਿੰਗਰ ਹੈਗਾ ਸਾਡਾ, ਤੇ ਉਹਦੀ ਜਿੰਨੀ ਵੀ ਆਡੀਅנס ਹੈ, ਜਿੰਨੀ ਵੀ अस्सलाम वालेकुम सज्जनों बेलियो तो मित्रों, ਤੁਹਾਡਾ ਕੀ ਹਾਲ ਚਾਲ ਹੈ? ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਮਾਸ਼ਾਅੱਲਾ। ਤੇ ਗਰਮੀ ਜੀ ਪੂਰੇ ਭਾਰ ਨਾਲ ਜਿਹੜੀ ਹੈ ਨਾ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਸਟਾਰਟ ਹੋ ਗਈ ਹੈ। ਤੇ ਇਸ ਟਾਈਮ ਦੇਖ ਸਕਦੇ ਹੋ ਆਲੇ ਦੁਆਲੇ ਆ ਦੇਖੋ ਕਿੰਨੀ ਖੁਸ਼ਕੀ ਹੋਈ ਪਈ ਹੈ। ਦੁਆ ਕਰੋ ਹਲਕੀ ਪਤਲੀ ਬਾਰਿਸ਼ ਹੋਵੇ, ਜ਼ਿਆਦਾ ਨਾ ਹੋਵੇ। ਤੇ ਉਧਰੋਂ ਅੰਬਾਂ ਦਾ ਮੌਸਮ ਵੀ ਜਿਹੜਾ ਨਾ ਇਨਕਰੀਜ਼ ਹੁੰਦਾ ਪਿਆ। ਆ ਦੇਖੋ ਅੰਬੀਆਂ ਜਿਹੜੀਆਂ ਨਾ ਤਿਆਰ ਹੋ ਗਈਆਂ ਨੇ ਮਿਰਚ ਮਸਾਲਾ ਲਾ ਕੇ ਖਾਣ ਵਾਸਤੇ, ਤੇ ਪੂਰੇ ਭਾਰ ਨਾਲ। ਤੇ ਇਧਰੋਂ ਬੱਚੇ ਵੀ ਪੂਰੇ ਭਾਰ ਨਾਲ ਜਿਹੜਾ ਨਾ ਦੇਖੋ ਨਹਾ ਗਏ ਨੇ ਟਿਊਬਲਾਂ ਦੇ ਉੱਤੇ। ਪੂਰਾ ਮੌਸਮ ਆ ਗਿਆ। ਤੇ ਸਭ ਤੋਂ ਵਧੀਆ ਜਿਹੜਾ ਦੇਖੋ ਛੋਟਾ ਬੱਚਾ ਹੈ, ਇਹ ਦੇਖੋ ਵਾਹ ਬਈ ਵਾਹ। ਬੱਚੇ ਜਿਹੜੇ ਆ ਨਾ ਫੁੱਲ ਭਾਰ ਦੇ ਨਾਲ ਨਾ ਜਿਹੜੇ ਨਹਾਉਣ ਆ ਗਏ ਹੈਗੇ ਨੇ ਅਲਹਮਦੁਲਿਲਾ ਨਾਲ। ਤੇ ਟਿਊਬਲ ਚੱਲ ਪਿਆ ਹੈਗਾ, ਤੇ ਅੰਬ ਲੱਗ ਗਏ ਹੈ ਨੇ। ਹੁਣ ਸਵਿਮਿੰਗ ਪੂਲ ਚੱਲਣਗੇ, ਟਿਊਬਲ ਚੱਲਣਗੇ। ਤੇ ਮੈਂ ਕਹਿੰਦਾ ਰੌਣਕਾਂ ਲੱਗੀਆਂ ਪਈਆਂ ਨੇ ਹਰ ਤਰਫ, ਜਿੱਧਰ ਵੀ ਜਾਓ ਬਹਾਰਾਂ ਹੀ ਬਹਾਰਾਂ ਨੇ। ਅੰਬ ਇੰਬੀਆਂ ਛੋਟੀਆਂ ਹੋ ਗਈਆਂ ਨੇ, ਤੇ ਬੱਚੇ ਜਿਹੜੇ ਤੋੜ ਕੇ ਨਾ ਲੂਣ ਮਿਰਚਾਂ ਲਾ ਕੇ ਖਾਣ ਵਾਲੇ ਜਿਹੜੇ ਨਾ ਉਹ ਹੋ ਗਏ ਨੇ। ਤੇ ਬਾਕੀ ਜਿਹੜੀ ਫਸਲ ਦੀ ਸਾਡੀ ਕੰਡੀਸ਼ਨ ਹੈ, ਫਸਲ ਦੀਆਂ ਚੀਜ਼ਾਂ ਨੇ, ਉਹ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ। ਲੇਕਿਨ ਅਗਰ ਅੱਗੇ ਵਧਣ ਤੋਂ ਪਹਿਲੇ ਰਜਬ ਬੱਟ ਫੈਮਲੀ, ਦਿਲਜੀਤ ਸਿੰਘ ਜਿਹੜਾ ਨਾ ਬਹੁਤ ਅੱਛਾ ਸਿੰਗਰ ਹੈਗਾ ਸਾਡਾ, ਤੇ ਉਹਦੀ ਜਿੰਨੀ ਵੀ ਆਡੀਅנס ਹੈ, ਜਿੰਨੀ ਵੀ ਫੈਨ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ, ਖਾਸ ਤੌਰ ਤੇ ਸਾਡੇ ਪੰਜਾਬ ਪਾਕਿਸਤਾਨ ਦੇ ਵਿੱਚ ਤੇ ਇੰਡੀਆ ਦੇ ਵਿੱਚ, ਕੈਨੇਡਾ, ਆਸਟ੍ਰੇਲੀਆ, ਫਰਾਂਸ ਦੇ ਜਿੰਨੇ ਵੀ ਦਿਲਜੀਤ ਸਿੰਘ ਦੇ ਗਾਣੇ ਸੁਣਨਾ, ਸਾਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਦਿਲਜੀਤ ਸਿੰਘ ਨੂੰ ਸਾਡੇ ਪੰਜਾਬ ਨਾਲ ਤੇ ਆਪਦੇ ਪੰਜਾਬ ਨਾਲ ਤੇ ਪੰਜਾਬੀ ਬੋਲਣ ਵਾਲੇ ਨਾਲ ਬਹੁਤ ਮੁਹੱਬਤ ਹੈਗੀ ਆ। ਤੇ ਅਸੀਂ ਵੀ ਜਨਾਬ ਸਾਡਾ ਪਾਕਿਸਤਾਨ ਵੀ ਹਮੇਸ਼ਾ ਤੋਂ ਜਿਹੜੇ ਵੀ ਸਿੱਖ ਸਰਦਾਰ ਆਉਂਦੇ ਨੇ ਪਾਕਿਸਤਾਨ ਦੇ ਵਿੱਚ, ਉਹਨਾਂ ਨੂੰ ਬਹੁਤ ਜ਼ਿਆਦਾ ਮੁਹੱਬਤ ਮਿਲਦੀ ਹੈ। ਤੇ ਸਾਡੇ ਪੰਜਾਬ ਦੀ ਕਿਸਾਨੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਤੇ ਆਓ ਫਿਰ ਤੁਹਾਨੂੰ ਆਪਣੀ ਕਿਸਾਨੀ ਵਿਖਾਈਏ। ਟਿਊਬਲ ਉਧਰ ਚੱਲਦਾ ਪਿਆ ਦੂਸਰੇ ਖੇਤਾਂ, ਲੇਕਿਨ ਇੱਧਰ ਸਾਡੀ ਗੰਦਮ ਦੇ ਖੇਤ ਮਾਸ਼ਾਅੱਲਾ। ਇਹ ਦੇਖੋ ਕਣਕਾਂ ਪੱਕ ਗਈਆਂ ਨੇ, ਦਾਤਰੀਆਂ ਤੇਜ਼ ਕਰ ਲਓ ਮਾਸ਼ਾਅੱਲਾ ਨਾਲ। ਹਰ ਤਰਫ ਬਹਾਰਾਂ ਹੀ ਬਹਾਰਾਂ ਲੱਗੀਆਂ ਪਈਆਂ ਨੇ। ਬਹਾਰਾਂ ਤੇ ਅੱਲਾ ਨੇ ਲਾਤੀਆਂ ਨੇ ਹਰ ਪਾਸੇ। ਇਹ ਦੇਖੋ ਇੱਧਰ ਵੀ ਗੰਨੇ ਦੀ ਜਿਹੜੀ ਫਸਲ ਆ ਉਹ ਵੀ ਦੁਬਾਰਾ ਤਿਆਰ ਹੁੰਦੀ ਪਈ ਹੈ। ਹਰ ਪਾਸੇ ਬਹਾਰਾਂ ਨੇ। ਲੇਕਿਨ ਇਸ ਦਫਾ ਫਿਰ ਸਾਡੀ ਕਿਸਾਨੀ ਡਾਊਨ ਜਾ ਰਹੀ ਹੈ। ਗੰਦਮ ਦਾ ਰੇਟ ਨਹੀਂ ਹੈਗਾ ਮਾਨ ਨਾਲ, ਕਿ ਯਕੀਨ ਕਰੋ ਲੋਕ ਬੜਾ ਮੁਤਾਸਰ ਹੋ ਰਹੇ ਨੇ। 2000 ਰੁਪਏ ਰੇਟ ਹੈ। ਖਾਦਾਂ, ਡੀਜ਼ਲ, ਜਿਹੜਾ ਹਰ ਚੀਜ਼ ਜਿਹੜੀ ਹੈ ਨਾ ਬੜੀ ਮਹਿੰਗੀ ਹੈਗੀ ਹੈ। ਤੇ ਬਹਰਹਾਲ ਤੁਸੀਂ ਦੁਆ ਕਰਨੀ ਹੈ ਸਾਡੀ ਕਿਸਾਨੀ ਵਾਸਤੇ ਵੀ। ਅੰਜਮ ਸਰੋਏ ਨੂੰ ਵੇਖਣ ਵਾਲੇ, ਰਜਬ ਬੱਟ ਨੂੰ, ਦਿਲਜੀਤ ਸਿੰਘ ਨੂੰ, ਤੇ ਪੰਜਾਬੀ ਜਿੰਨੇ ਵੀ ਬੋਲਣ ਵਾਲੇ ਨੇ ਸਾਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ। ਹਾਂਜੀ ਬਈ ਕੀ ਹਾਲ ਚਾਲ ਆ? ਠੀਕ ਹੋ? ਕਿੰਨੀ ਕਨੇ ਕੱਢ ਲਈਏ? ਪਿਆਜ਼ ਪੱਟਣ ਦੇ ਕਿੰਨੀ ਕੁ ਪੱਟ ਲੈਣੇ? ਚਲੋ ਜੀ ਪਿਆਜ਼ ਪੱਟਦੇ ਪਏ, ਦੋਸਤ ਜਿਹੜਾ ਮਿਹਨਤ ਕਰਦਾ ਪਿਆ ਮਾਸ਼ਾਅੱਲਾ ਨਾਲ। ਤੇ ਇੱਧਰ ਜਿਹੜੀ ਹੈ ਨਾ ਖੇਤੀ ਚੈੱਕ ਕਰ ਲਓ ਮਾਸ਼ਾਅੱਲਾ। ਕਣਕਾਂ ਮੈਂ ਕਹਿੰਦਾ ਬਹਾਰਾਂ ਲੱਗ ਗਈਆਂ ਨੇ। ਤੇ ਅਲਹਮਦੁਲਿਲਾ ਪੂਰੇ ਪਾਕਿਸਤਾਨ ਦੇ ਵਿੱਚ ਇਸ ਟਾਈਮ ਬਹਾਰਾਂ ਹੀ ਬਹਾਰਾਂ ਨੇ। ਤੇ ਇਹ ਬਹਾਰਾਂ ਕਾਇਮ ਰਹਿਣੀਆਂ ਚਾਹੀਦੀਆਂ ਨੇ। ਸਾਡੀ ਜਿਹੜੀਆਂ ਫਸਲਾਂ ਨੂੰ ਬਸ ਰੇਟ ਮਿਲੇ। ਮੈਂ ਕਹਿੰਦਾ ਪਾਕਿਸਤਾਨ ਦਿਨ ਦੁਗਣੀ ਤੇ ਰਾਤ ਚੁਗਣੀ ਜਿਹੜਾ ਨਾ ਤਰੱਕੀ ਕਰੇਗਾ। ਤੁਸੀਂ ਵੀ ਦੁਆ ਕਰਨਾ। ਤੇ ਅੱਜ ਦੀ ਸਾਡੀ ਡੇਲੀ ਰੂਟੀਨ ਦੇ ਨਾਲ ਜੁੜੇ ਰਹੋ। ਅੱਗੇ ਵਧਦੇ ਹੈਗੇ ਆ। ਤੇ ਅੱਗੇ ਵਧਣ ਤੋਂ ਪਹਿਲੇ ਜਿਹੜਾ ਨਾ ਦਿਲ ਖੋਲ ਕੇ ਤੁਸੀਂ ਚੈਨਲ ਪੰਜਾਬੀ ਬਬਲੂ ਵਲੌਗ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ। ਤੇ ਨਾਸਰ ਅਮੀਨ ਵਲੌਗ ਦੇ ਨਾਂ ਤੋਂ ਸਾਡਾ ਪੇਜ ਹੈਗਾ ਵਾ ਟਿਕਟੋਕ, ਪੰਜਾਬੀ ਬਬਲੂ ਵਲੌਗ ਆ, ਤੇ ਉਹਨੂੰ ਵੀ ਕਰ ਦਿਓ। ਤੇ ਆਓ ਫਿਰ ਸਾਡੇ ਨਾਲ ਜੁੜੇ ਰਹੋ। ਤੇ ਦੂਸਰੀ ਗੱਲ ਹੈ ਕਿ ਰਜਬ ਬੱਟ ਜਿਹੜਾ ਨਾ ਇਸ ਟਾਈਮ ਦੁਬਈ 'ਚ ਆ। ਸਾਡੇ ਉੱਥੇ ਕੋਈ ਦੋਸਤ ਨੇ, ਉਹਨਾਂ ਨਾਲ ਮੁਲਾਕਾਤ ਹੋਈ। ਉਹਨੇ ਕਿਹਾ ਇਨਸ਼ਾਅੱਲਾ ਮੈਂ ਜਿਹੜਾ ਨਾ ਬਹੁਤ ਜਲਦ ਜਿਹੜਾ ਨਾ ਪਾਕਿਸਤਾਨ ਆ ਜਾਊਂਗਾ। ਤੇ ਆ ਕੇ ਜਿਹਨਾਂ ਨੇ ਸਪੋਰਟ ਕੀਤੀ ਉਹਨਾਂ ਦੀ ਦਿਲ ਖੋਲ ਕੇ ਮੈਂ ਸਪੋਰਟ ਕਰੂੰਗਾ। ਤੇ ਰਜਬ ਬੱਟ ਭਾਈ ਤੇ ਉਹਦੀ ਜਿੰਨੀ ਵੀ YouTube ਫੈਮਿਲੀ ਹੈ ਤੇ ਸਾਡੇ ਚੈਨਲ ਦੀ ਦਿਲ ਖੋਲ ਕੇ ਜਿਹੜੀ ਨਾ ਸਪੋਰਟ ਕਰੋ। ਉਹ ਜੀ ਅਲਹਮਦੁਲਿਲਾ ਜਿੱਥੇ ਗੰਦਮ ਦੀਆਂ ਫਸਲਾਂ ਤਿਆਰ ਹੋ ਗਈਆਂ, ਉੱਥੇ ਸਾਡੀ ਪਿਆਜ਼ ਦੀ ਫਸਲ ਵੀ ਤਿਆਰ ਹੋ ਗਈ। ਮਿਰਚ ਵੀ ਸਾਡੀ ਤਿਆਰ ਹੋ ਗਈ ਹੈ। ਪਰ ਪਿਆਜ਼ ਨੂੰ ਵੀ ਐਤਕੀ ਜਿਹੜਾ ਨਾ ਕੋਈ ਰੇਟ ਨਹੀਂ। ਜਿਵੇਂ ਸਬਜ਼ੀਆਂ ਦੇ ਕੱਦੂ, ਟਮਾਟਰ, ਮਿਰਚਾਂ ਸਸਤੀਆਂ ਵਿਕਿਆ, ਐਤਕੀ ਪਿਆਜ਼ ਵੀ ਜਿਹੜਾ ਨਾ ਯਕੀਨ ਕਰੋ ਕਿਸਾਨ ਦੇ ਬੀਜ ਦੇ ਪੈਸੇ ਵੀ ਨਹੀਂ ਵਾਪਸ ਆਏ ਹੈਗੇ। ਤੇ ਇਸ ਲਈ ਕਹੀਦਾ ਕਿ ਕਿਸਾਨੀ ਵਾਸਤੇ ਨਾ ਜਿਹੜਾ ਦੁਆ ਕਰੋ ਕਿ ਪਾਕਿਸਤਾਨ ਦਾ ਕਿਸਾਨ ਵੀ ਖੁਸ਼ਹਾਲ ਹੋਵੇ। ਹਰ ਚੀਜ਼ ਮਹਿੰਗੀ
ਪਰ ਜਦੋਂ ਕਿਸਾਨ ਦਾ ਵੇਲਾ ਆਉਂਦਾ ਨਾ ਉਦੋਂ ਹਰ ਚੀਜ਼ ਹੋ ਜਾਂਦੀ ਹੈ। ਤੇ ਜਿਹੜੀ ਸਭ ਦੀ ਮਾਂ ਹੈ ਉਹ ਕਹਿੰਦੀ ਸੀਗੀ ਕਿ ਕਿਸਾਨ ਦਿਲ ਖੋਲ ਕੇ ਜਿਹੜਾ ਨਾ ਕਾਸ਼ਤ ਕਰੇ ਫਸਲਾਂ ਤੇ ਰਿਜ਼ਲਟ ਉਹਦਾ ਜ਼ੀਰੋ। ਲਓ ਜੀ ਅਸੀਂ ਬਾਕੀ ਤਾਂ ਬਰਸ਼ਵਲ ਤੁਸੀਂ ਦੇਖਦਾ ਪਿਆ ਚੱਲਦਾ ਪਿਆ ਹੈਗਾ ਤੇ ਹੁਣ ਅਸੀਂ ਨਿਕਲੇ ਸ਼ਹਿਰ ਦੀ ਤਰਫ, ਉੱਥੇ ਕੰਮ ਨੇ ਤੇ ਸਾਡੇ ਪਿੰਡ ਦੀ ਥੋੜੀ ਜਿਹੀ ਇੰਟਰਸਟ ਹੈਗੀ ਹੈ ਜਿੱਥੇ ਦਰਖਤ ਲੱਗੇ ਹੋਏ ਨੇ ਤੇ ਮੌਸਮ ਗਰਮਾ ਜਿਹੜਾ ਫੁੱਲ ਅਰੂਜ ਤੇ ਆ ਤੇ ਦੋਨੋਂ ਪਾਸੇ ਦੇਖੋ ਛਾਂ ਵੀ ਹੈ ਤੇ ਸਾਡੇ ਪਿੰਡ ਦੀ ਲੋਕੇਸ਼ਨ ਵੀ ਜਿਹੜੀ ਹੈ ਨਾ ਮਾਸ਼ਾਅੱਲਾ ਨਾਲ ਚੈੱਕ ਕਰੋ। ਕਣਕਾਂ ਸ਼ਣਕਾਂ ਪੱਕ ਗਈਆਂ ਨੇ ਤੇ ਜਿਹੜਾ ਨਾ ਨੂੰ ਕੀ ਕਹਿੰਦੇ ਦੇਖੋ ਹਰ ਪਾਸੇ ਜਿਹੜਾ ਨਾ ਹੁਣ ਤੁਹਾਨੂੰ ਕਣਕਾਂ ਪੱਕੀਆਂ ਹੋਈਆਂ ਨਜ਼ਰ ਆਉਣਗੀਆਂ ਤੇ ਇੰਟਰਸਟ ਸਾਡੇ ਪਿੰਡ ਦੀ ਬੜੀ ਖੂਬਸੂਰਤ ਹੈ ਮਾਸ਼ਾਅੱਲਾ ਨਾਲ। ਤੇ ਬਾਕੀ ਪਿੰਡ ਦੀ ਇੰਟਰਸਟ ਸੋਹਣਾ ਚੰਗੀ ਹੋਵੇ, ਅਸੀਂ ਪਿੰਡੂ ਬੰਦੇ ਹਾਂ, ਸਾਨੂੰ ਪਿੰਡ ਦੀ ਇੰਟਰਸਟ ਜਿਹੜੀ ਨਾਲ ਚੰਗੀ ਲੱਗਣੀ ਹੈ। ਤੇ ਇੱਧਰ ਸੋਲਰ ਪਲੇਟਾਂ ਤੇ ਚੱਲਦਾ ਪਿਆ ਟਿਊਬਲ। ਅੱਜ ਕੱਲ੍ਹ ਸੋਲਰ ਪਲੇਟਾਂ ਸਸਤੀਆਂ ਵੀ ਹੋਈਆਂ ਆ ਤੇ ਸੋਲਰ ਪਲੇਟਰ ਦਾ ਜਿਹੜਾ ਪਲੇਟਾਂ ਨੇ ਉਹਦਾ ਫਾਇਦਾ ਵੀ ਨਹੀਂ, ਕਿਉਂਕਿ ਅੱਜ ਕੱਲ੍ਹ ਧੁੱਪ ਚੰਗੀ ਨਿਕਲੀ ਹੋਈ ਹੈ ਤੇ ਇਸ ਵਾਸਤੇ ਉਹਦਾ ਫਾਇਦਾ ਹੀ ਫਾਇਦਾ ਹੈਗਾ। ਤੇ ਜੁੜੇ ਰਹੋ ਸਾਡੇ ਨਾਲ, ਚੱਲੀਏ ਸਾਡੇ ਸ਼ਹਿਰ ਖਾਨਪੁਰ। ਲਓ ਜੀ ਅਲਹਮਦੁਲਿਲਾ ਅਸੀਂ ਪਹੁੰਚ ਗਏ ਆਪਣੇ ਸ਼ਹਿਰ ਖਾਨਪੁਰ ਕਟੋਰਾ ਦੀ ਇੰਟਰਸਟ ਚੈੱਕ ਕਰੋ ਮਾਸ਼ਾਅੱਲਾ ਅੱਛੀ ਇੰਟਰਸਟ ਹੈਗੀ ਹੈ। ਲੈਫਟ ਰਾਈਟ ਤੇ ਇਹਦੇ ਨਹਿਰਾਂ ਨੇ ਆ ਦੇਖੋ ਮਾਸ਼ਾਅੱਲਾ ਨਾਲ, ਤੇ ਨਹਿਰਾਂ ਦੀ ਵਜ੍ਹਾ ਤੋਂ ਬੜੀ ਖੂਬਸੂਰਤੀ ਹੈ ਸਾਡੇ ਇਸ ਖਾਨਪੁਰ ਦੇ ਵਿੱਚ। ਵੈਸੇ ਵੀ ਐਗਰੀਕਲਚਰ ਰਿਲੇਟਡ ਹੈ ਤੇ ਇੱਥੇ ਹੋਰ ਖੂਬਸੂਰਤੀ ਵੱਧ ਜਾਂਦੀ ਹੈ। ਸਾਰੇ ਜਿੰਨੇ ਵੀ ਇੱਥੇ ਕਾਰੋਬਾਰ ਕਰਨ ਆਉਂਦੇ ਉਹਨਾਂ ਦੇ ਪਿੱਛੇ ਜ਼ਿਮੀਂਦਾਰ ਹੈਗਾ। ਅਸੀਂ ਪਹੁੰਚ ਗਏ ਖਾਨਪੁਰ ਕਟੋਰਾ। ਦੁਆਰ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ, ਅਸੀਂ ਇੱਥੋਂ ਵੀ ਕੰਮ ਕਰਾਂਗੇ, ਬੜੇ ਬਿਜ਼ੀ ਰਵਾਂਗੇ। ਸਾਨੂੰ ਦਿਓ ਇਜਾਜ਼ਤ, ਅੱਲਾ ਨਿਗਹਿਬਾਨ।